ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਜ਼ੀਰੋ ਬਿਜਲੀ ਬਿੱਲਾਂ ਦੀ। ਸਰਕਾਰ ਆਪਣੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਪ੍ਰਚਾਰਦੀ ਹੈ ਕਿ ਭਾਈ ਇੰਨੇ ਲੱਖ ਬਿਜਲੀ ਬਿੱਲ ਆ ਗਏ, ਜ਼ੀਰੋ ਆ ਗਏ। ਪਰ ਹੁਣ ਇੱਕ ਪਹਿਲੂ ਇਹ ਨਿਕਲ ਕੇ ਸਾਹਮਣੇ ਆ ਰਿਹਾ ਕਿ ਠੰਡ ਦੇ ਵਿੱਚ ਵੀ ਜਿਹੜੀ ਬਿਜਲੀ ਦੀ ਮੰਗ ਆ ਉਹ ਬਹੁਤ ਵੱਧ ਗਈ ਹੈ। ਪ੍ਰਵੀਨ ਜੀ, ਗਰਮੀਆਂ 'ਚ ਬਿਜਲੀ ਦੀ ਖਪਤ ਅਕਸਰ ਵੱਧਦੀ ਹੈ, ਤੇ ਖਾਸ ਕਰਕੇ ਜਦੋਂ ਝੋਨੇ ਨੂੰ ਪਾਣੀ ਲਾਉਣ ਦਾ ਸੀਜ਼ਨ ਆਉਂਦਾ, ਉਹਨਾਂ ਦਿਨਾਂ 'ਚ ਤਾਂ ਖਪਤ ਸਾਡੀ ਮਤਲਬ 85-8500 ਮੈਗਾਵਾਟ ਤੋਂ ਵੀ ਉੱਪਰ ਟੱਪਦੀ ਰਹੀ ਆ, ਰਿਕਾਰਡ ਤੋੜ ਜਾਂਦੀ ਆ। ਤੇ ਪਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਪੀਕ ਸੀਜ਼ਨ ਮੰਨਿਆ ਜਾਂਦਾ ਪੰਜਾਬ ਦੇ ਅੰਦਰ, ਕਿ ਹਾਂਜੀ ਇਹ ਮੰਗ ਸਾਡੀ ਮਤਲਬ ਕਿ ਜੇਕਰ 7000 ਤੋਂ ਉੱਪਰ ਜਾ ਕੇ 8000 ਤੋਂ ਉੱਪਰ ਚਲੀ ਜਾਵੇ ਤਾਂ ਇਹਨੂੰ ਬਹੁਤ ਜ਼ਿਆਦਾ ਪੀਕ ਸੀਜ਼ਨ ਮੰਨਿਆ। ਉਹਦੇ ਲਈ ਪ੍ਰਬੰਧ ਪਹਿਲਾਂ ਤੋਂ ਕੀਤੇ ਜਾਂਦੇ ਨੇ। ਸਰਦੀਆਂ ਦੇ ਵਿੱਚ ਔਸਤਨ ਇਹ 6000 ਮੈਗਾਵਾਟ ਤੱਕ ਰਹਿ ਜਾਂਦੀ ਹੈ। ਤੇ ਇਸ ਲਈ ਕਿ ਠੀਕ ਹੈ ਕਿ ਸਰਦੀਆਂ ਦੇ ਵਿੱਚ ਇੰਨੀ ਮਤਲਬ ਬਿਜਲੀ ਦੀ ਖਪਤ ਉਹ ਉਪਕਰਨ ਨਹੀਂ ਚੱਲਦੇ ਜਿਹੜੇ ਗਰਮੀਆਂ 'ਚ ਚੱਲਦੇ ਨੇ, ਇਸ ਲਈ ਇਹਦੀ ਖਪਤ ਘਟ ਜਾਂਦੀ ਹੈ। ਪਰ ਇਸ ਵਾਰ ਹੈਰਾਨੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਔਸਤਨ ਬਿਜਲੀ ਦੀ ਮੈਗਾਵਾਟ ਪਿਛਲੇ ਮਹੀਨਿਆਂ 'ਚ 6000 ਤੋਂ ਉੱਪਰ ਚੱਲ ਰਹੀ ਸੀ, 6500 ਮੈਗਾਵਾਟ ਤੱਕ ਚੱਲ ਰਹੀ ਸੀ। ਤੇ ਹੁਣ ਦਸੰਬਰ 'ਚ 7100 ਤੋਂ ਵੀ ਉੱਪਰ ਟੱਪਦੇ ਹੋਏ 8000 ਤੱਕ ਨੂੰ ਪਹੁੰਚਣ ਨੂੰ ਕਾਹਲੀ। ਤੇ ਇਹ ਹੈਰਾਨੀ ਦੀ ਗੱਲ ਹੈ ਕਿ ਉਹ ਝੋਨੇ ਵਾਲਾ ਸੀਜ਼ਨ, ਉਹ ਗਰਮੀਆਂ ਦਾ ਸੀਜ਼ਨ ਉਸ ਪੀਕ ਟਾਈਮ ਦੇ ਬਰਾਬਰ ਕਿਉਂ ਪਹੁੰਚ ਰਹੀ ਹੈ। ਇਸ ਹਵਾਲੇ ਨਾਲ ਮਤਲਬ ਕਿ ਕੀ ਇਹਦਾ ਕਾਰਨ ਸਿਰਫ ਜ਼ੀਰੋ ਬਿਜਲੀ ਬਿੱਲ ਹੈ? ਕੀ ਇਹਦਾ ਕਾਰਨ ਬਾਜ਼ਾਰ 'ਚ ਆ ਰਹੇ ਨਵੇਂ ਗੈਜਟ ਨੇ? ਕੀ ਇਹਦਾ ਕਾਰਨ ਅਸੀਂ ਟੈਕਨੋਲੋਜੀ ਦੇ ਮਤਲਬ ਮੁਹਤਾਜ ਹੁੰਦੇ ਜਾ ਰਹੇ ਹਾਂ? ਕਿਉਂਕਿ ਪ੍ਰਵੀਨ ਜੀ, ਅੱਜ ਕੱਲ ਆਮ ਹੋ ਗਿਆ ਘਰਾਂ 'ਚ ਹੀਟਰ ਲਾਉਣਾ, ਗੀਜ਼ਰ ਲਾਉਣਾ, ਹੈ ਨਾ। ਇਹ ਚੀਜ਼ਾਂ ਆਮ ਹੋ ਗਈਆਂ। ਜਿਹੜੀਆਂ ਚੀਜ਼ਾਂ ਅੱਗੇ ਅਸੀਂ ਚੁੱਲ੍ਹੇ ਤੇ ਵੀ ਪਾਣੀ ਗਰਮ ਕਰਕੇ ਸਾਰ ਲੈਂਦੇ ਸੀ, ਉਹਨਾਂ ਦੇ ਘਰਾਂ 'ਚ ਵੀ ਹੁਣ ਹਰ ਇੱਕ 'ਚ ਗੀਜ਼ਰ ਆ। ਅੱਗੇ ਅਸੀਂ ਵੱਧ ਕੱਪੜੇ ਪਾ ਕੇ ਵੀ ਸਾਰ ਲੈਂਦੇ ਸੀ, ਮੰਨ ਲਓ ਉਹਨਾਂ ਚੀਜ਼ਾਂ ਨਾਲ ਵੀ ਅਸੀਂ ਮਤਲਬ ਕਿ। ਪਰ ਹੁਣ ਹੀਟਰ, ਫਿਰ ਕੱਲੇ ਕਮਰੇ, ਕਿਉਂਕਿ ਘਰ ਨਾ ਰਹਿ ਕੇ ਹੋਟਲ ਬਣ ਗਏ, ਕੱਲੇ ਕਮਰੇ ਅੱਡੋ ਅੱਡੀ ਹੋ ਗਏ, ਫਿਰ ਹਰ ਕਮਰੇ 'ਚ ਹਰ ਸਹੂਲਤ ਸਾਡੀ ਆ ਗਈ। ਫਿਰ ਉਸ ਦੇ ਉੱਤੇ ਰਹਿੰਦੀ ਖੁੰਦੀ ਸਾਰੀ ਸੱਟ ਮਾਰੀ ਜ਼ੀਰੋ ਬਿੱਲ ਵਾਲੀ ਸਕੀਮ ਜੀ, ਕਿ ਹੁਣ ਕੋਈ ਨਾ, ਜਿਹਨੂੰ ਅੱਗੇ 200 ਯੂਨਿਟ ਮਾਫ ਸੀ ਉਹਨੂੰ ਵੀ ਹੁਣ 300 ਯੂਨਿਟ ਮਾਫ ਹੈ। ਅਗਲਾ ਕਹਿੰਦਾ 100 ਹੋਰ ਫੁੱਕਦਾ ਫੁੱਕਣ ਦੇ। ਸੋ ਫਿਰ ਜਿਹੜੇ ਘਰਾਂ ਦੇ ਅੱਗੇ 600 ਯੂਨਿਟ ਫੁੱਕਦੇ ਸੀ, ਉਹਨਾਂ ਨੇ ਮੀਟਰ 2 ਕਰਾ ਲਏ ਜੀ। ਅਗਲਾ ਕਹਿੰਦਾ ਕੋਈ ਗੱਲ ਨਹੀਂ, ਹੁਣ ਕਿਹੜਾ ਆਪਣਾ ਬਿੱਲ ਆਉਣਾ, 600 ਜੋ ਵੀ ਬਚਾਉਂਦੇ ਸੀ ਹੁਣ 600 ਮੁਫਤ ਹੈ। ਸੋ ਉਹਨਾਂ ਦੀ ਵੀ ਬਿਜਲੀ ਦੀ ਖਪਤ ਵੱਧ ਗਈ। ਸੋ ਇਸ ਹਵਾਲੇ ਨਾਲ ਜਦੋਂ ਮੈਂ ਕੁਝ ਅੰਕੜੇ ਦੇਖ ਰਿਹਾ ਸੀ, ਤਦ ਪਤਾ ਲੱਗ ਰਿਹਾ ਕਿ ਦਸੰਬਰ ਮਹੀਨੇ 'ਚ ਔਸਤਨ 6500 ਮੈਗਾਵਾਟ ਤੱਕ ਖਪਤ ਰਹਿੰਦੀ ਆ, ਜਿਹੜੀ ਕਦੇ ਹੁੰਦਾ ਕਿ 7000 ਤੱਕ ਚਲੀ ਜਾਵੇ। ਪਰ ਇਸ ਵਾਰ ਇਹ 7100 ਤੋਂ ਵੱਧ ਕੇ 8000 ਮੈਗਾਵਾਟ ਤੱਕ ਚਲੀ ਗਈ। 22 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਪੰਜਾਬ 'ਚ ਬਿਜਲੀ ਦੀ ਖਪਤ 7000 ਮੈਗਾਵਾਟ ਤੋਂ ਵੱਧ ਕੇ 8000 ਮੈਗਾਵਾਟ ਤੱਕ ਹੋ ਗਈ। ਠੀਕ ਹੈ। ਇਹਨਾਂ 3 ਦਿਨਾਂ 'ਚ 4 ਦਿਨਾਂ 'ਚ ਇਹ ਖਪਤ ਨਜ਼ਰ ਆਈ ਆ। ਸੋ ਇਹ 8000 ਤੱਕ ਗਈ ਆ। ਪਿਛਲੇ ਸਾਲਾਂ ਦੇ ਮੁਕਾਬਲੇ ਇਹ 1200 ਮੈਗਾਵਾਟ ਤੋਂ ਸਿੱਧੀ ਵਧੀ। ਮਤਲਬ ਜਿਹੜੀ ਕਦੇ 7000 ਟੱਪਦੀ ਨਹੀਂ ਸੀ, ਉਹ ਇਸ ਵਾਰ 8000 ਨੂੰ ਵੀ ਟੱਪ ਗਈ। ਇਹ ਫਿਕਰਮੰਦੀ ਆ। ਹੁਣ ਇਹਦੇ ਪਿੱਛੇ ਮੁਫਤ ਬਿਜਲੀ ਦੇ ਹਵਾਲੇ ਨਾਲ ਜਦੋਂ ਮੈਂ ਗੱਲ ਕਰਦਾ ਕਿ ਮੁਫਤ ਯੂਨਿਟਾਂ ਦਾ ਹਵਾਲਾ, ਤਾਂ ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਜਿਹੜੀ ਇਸ ਮੌਕੇ 19 ਦਸੰਬਰ ਤੱਕ ਜ਼ੀਰੋ ਬਿਜਲੀ ਬਿੱਲਾਂ ਦੀ ਗਿਣਤੀ ਆ, ਹਾਂਜੀ, ਉਹ 90% ਤੋਂ ਟੱਪ ਗਈ ਪੰਜਾਬ 'ਚ। ਉਹ ਅੱਛਾ ਜੀ। ਲਓ, ਮੈਂ ਤੁਹਾਨੂੰ ਹੁਣ ਪਿਛਾ ਨੂੰ ਲੈ ਜਾਂਦਾ। 31 ਜੁਲਾਈ ਨੂੰ ਜ਼ੀਰੋ ਬਿਜਲੀ ਬਿੱਲਾਂ ਵਾਲੀ ਖਪਤ 62% ਸੀ। ਠੀਕ ਹੈ ਜੀ। ਜੁਲਾਈ ਤੋਂ ਬਾਅਦ ਅਗਸਤ ਦੇ ਵਿੱਚ ਇਹ ਗਿਣਤੀ ਵੱਧ ਕੇ 67% ਹੋ ਗਈ। ਜ਼ੀਰੋ ਬਿੱਲ ਵਾਲੇ ਬਿੱਲ ਮਤਲਬ ਕਿ 67% ਆ ਗਏ ਅਗਸਤ 'ਚ। ਫਿਰ ਉਹ ਤੋਂ ਬਾਅਦ ਸਤੰਬਰ 'ਚ ਵੱਧ ਕੇ 70% ਹੋ ਗਏ, ਅਕਤੂਬਰ 'ਚ 76% ਹੋ ਗਏ, ਨਵੰਬਰ 'ਚ 86% ਹੋ ਗਏ, ਤੇ ਦਸੰਬਰ 'ਚ ਹੁਣ 90% ਜ਼ੀਰੋ ਬਿਜਲੀ ਬਿੱਲ। ਸੋ ਇੱਕ ਪਾਸੇ ਲੋਕਾਂ ਲਈ ਰਾਹਤ ਆ, ਦੂਏ ਪਾਸੇ ਉਹਦੀ ਆੜ 'ਚ ਖਪਤ ਵੱਧ। ਬਿਲਕੁਲ ਸਹੀ ਹੈ। ਸੋ ਇਹ ਨਤੀਜਾ ਨਿਕਲਿਆ। ਜੇਕਰ ਸਬਸਿਡੀ ਦੀ ਗੱਲ ਕਰੋ, 1000 ਕਰੋੜ ਤੋਂ ਜ਼ਿਆਦਾ ਸਬਸਿਡੀ ਦੀ ਰਕਮ ਦੀ ਸੰਭਾਵਨਾ ਹੈ। 1000 ਵਾਧਾ ਹੋਇਆ ਜੀ। ਜਿਹੜਾ ਪਹਿਲਾਂ ਦੇ ਹੀ ਰਹੇ ਉਹਦੇ ਵਿੱਚ 1000 ਕਰੋੜ ਹੋਰ ਜੁੜ ਜਾਣਾ। ਸੋ ਆਹ ਜਿਹੜਾ ਬੋਝ ਹੈ, ਇਹ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਸਾਡੇ ਸਿਰਾਂ ਤੇ ਹੀ ਪੈ ਰਿਹਾ ਹੈ, ਪੰਡ ਸਾਡੇ ਸਿਰਾਂ ਤੇ ਰੱਖੀ ਜਾ ਰਹੀ ਆ। ਸੋ ਇਸ ਲਈ ਇਸ ਫਿਕਰਮੰਦੀ ਦੇ ਵਿੱਚੋਂ ਕਿ ਪੰਜਾਬ 'ਚ ਸਰਦੀਆਂ 'ਚ ਵੀ ਜੇਕਰ, ਕਿਉਂਕਿ ਬਿਜਲੀ ਮੁੱਲ ਤਾਂ ਲੈਣੀ ਪੈਣੀ ਹੈ ਨਾ ਕਿਤੋਂ। ਇਹ ਤਾਂ ਹੈ ਨਹੀਂਗਾ ਕਿ ਹਾਂ ਕੋਲੇ ਦੀ ਤੁਰੀ ਹੋਈ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾ ਦਿਓ ਤੇ ਆਉਣ ਵਾਲੀ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾ ਦਿਓ, ਉਹਦੇ ਨਾਲ ਬਿੱਲ ਥੋੜਾ ਘਟ ਜਾਣਾ, ਖਰਚਾ ਥੋੜਾ ਘਟ ਜਾਣਾ। ਕਿ ਨਾ ਅਫਸਰਾਂ ਨੂੰ ਪਤਾ, ਨਾ ਮੰਤਰੀ ਸਾਹਿਬ ਨੂੰ ਪਤਾ ਕਿ ਭਾਈ ਟ੍ਰੇਨ ਰੋਕਣ ਲਈ ਲਾਲ ਝੰਡੀ ਦਿਖਾਉਣੀ ਹੁੰਦੀ ਆ। ਉਹ
ਉਧਰੋਂ ਵੀ ਹਰੀ ਝੰਡੀ ਫੜਾਤੀ ਤੇ ਇਧਰੋਂ ਵੀ ਹਰੀ ਝੰਡੀ ਫੜਾਤੀ, ਪਰ ਭਾਈ ਖਰਚਾ ਤਾਂ ਪੈਣਾ, ਕੋਲਾ ਥੋੜਾ ਮੁਫਤ ਹੋ ਜਾਣਾ ਹਰੀ ਝੰਡੀਆਂ ਫੜਨ ਨਾਲ। ਜੀ ਸਹੀ ਹੈ। ਸੋ ਇਸ ਲਈ ਇਹ ਇੱਕ ਵੱਡਾ ਪਹਿਲੂ ਪੰਜਾਬ ਮੂਹਰੇ ਖੜਾ ਕਿ ਅਸੀਂ ਜ਼ੀਰੋ ਜਾਂ ਮੁਫਤ ਸਕੀਮਾਂ ਦੀ ਆੜ 'ਚ ਆਪਣੇ ਪੰਜਾਬ ਦਾ ਘਾਣ ਵੀ ਕਰ ਰਹੇ ਹਾਂ, ਔਰ ਰਾਜਨੀਤਿਕ ਜਿਹੜਾ ਪੱਧਰ ਹੈ ਅਸੀਂ ਉਸ ਦੇ ਉਲਟ ਜਾ ਕੇ, ਸਾਨੂੰ ਕੋਈ ਮਤਲਬ ਨਹੀਂ ਸੂਬੇ ਦੀ ਆਮਦਨ ਤੋਂ, ਸਾਨੂੰ ਕੋਈ ਮਤਲਬ ਨਹੀਂ ਸੂਬੇ ਦੇ ਲੋਕਾਂ ਤੋਂ, ਸਾਨੂੰ ਸਿਰਫ ਵੋਟਾਂ ਤੋਂ ਮਤਲਬ ਹੈ। ਚਾਹੇ ਸਾਡੇ ਵਿਭਾਗ ਦਾ, ਬਿਜਲੀ ਵਿਭਾਗ ਦਾ ਪੱਠਾ ਬੈਠੇ, ਚਾਹੇ ਸਾਡੀ ਕੱਲ ਨੂੰ ਬਿਜਲੀ ਵਾਲੇ ਮਸਲੇ ਤੇ ਕੋਈ ਹੁਣਤਾਈ ਆਵੇ, 5.5 ਸਾਲ ਟੱਪਣ, ਉਹ ਤੋਂ ਬਾਅਦ ਜੋ ਮਰਜ਼ੀ ਹੋਵੇ, ਇਹ ਮਕਸਦ। ਬਿਲਕੁਲ ਸਹੀ ਹੈ। ਵੋਟ ਬੈਂਕ ਦੀ ਜਿਹੜੀ ਰਾਜਨੀਤੀ ਹੈ ਨਾ, ਉਹਨੇ ਇਸੇ ਤਰ੍ਹਾਂ ਹੀ ਹੈ। ਦੇਖੋ ਸਰਕਾਰ ਦਾ ਕੰਮ ਵੇਖ ਲਓ ਤੁਸੀਂ, ਕੰਮ ਕਰ ਇੱਕ ਪਾਸੇ ਬਿਜਲੀ ਦੇ ਲੋਲੀਪੌਪ ਦੇ ਤੇ ਬਿਜਲੀ ਬਿੱਲ ਫ੍ਰੀ ਦੇ, ਦੂਜੇ ਪਾਸੇ 30,000 ਕਰੋੜ ਰੁਪਏ ਦਾ ਕਰਜ਼ਾ ਚੱਕ ਲੈਣਾ ਵਾ। ਅਗਲਾ ਲੋਕ ਨਿੱਜ ਨੂੰ ਸੋਚਣ, ਲੋਕ ਸਮੂਹਿਕ ਤੌਰ ਤੇ ਨਾ ਸੋਚਣ ਕਿ ਯਾਰ ਪੰਜਾਬ ਨੂੰ ਹੋ ਕੀ ਰਿਹਾ, ਲੋਕ ਨਿੱਜ ਦੀ ਜੇਬ ਵੱਲ ਜਾਣ ਤੇ ਅਸੀਂ ਆਪਦਾ ਚੁੱਪ ਕਰਕੇ ਡਫੜੀ ਜਿਹੜੀ ਹੈ ਵਜਾਈ ਚੱਲੀਏ। ਖੈਰ ਕਿੰਨੇ ਰਾਸ ਆ ਰਹੀ ਹੈ ਸ਼ਰਮਾ ਜੀ, ਕੀ ਕਹਿ ਸਕਦੇ ਇਹਨਾਂ ਚੀਜ਼ਾਂ ਦੇ ਵਿੱਚ।